ਜਨੂਨ ਹੈ। ਮੈਨੂੰ ਖੁਸ਼ੀ ਹੈ ਕਿ ਬਈ ਇੱਥੇ ਅੱਜ ਮੇਲਾ ਜਿਹੜਾ ਹੈ ਅਦਬ ਦਾ, ਇੱਥੇ ਮੈਂ ਸਿਰਫ ਇਸ ਲਈ ਆਇਆ ਕਿ ਜਿੱਥੇ ਵੋਟ ਅਸੀਂ ਪਾਉਣੀ ਹੈ, ਕਿਉਂਕਿ ਮੈਂ ਪੁਰਾਣਾ 20-25 ਸਾਲਾਂ ਤੋਂ ਇਹਦਾ ਲਾਈਫ ਮੈਂਬਰ ਹਾਂ, ਅਤੇ ਇੱਥੇ ਦੋਸਤ ਮਿੱਤਰ ਦੂਰੋਂ ਦੂਰੋਂ ਆਏ ਮਿਲ ਸਕਦੇ ਨੇ, ਅਤੇ ਇਸ ਵਿਚਾਰ ਦੇ ਨਾਲ ਮੈਂ ਇੱਥੇ ਹਾਜ਼ਰ ਹੋਇਆ। ਜੋਗਿੰਦਰ ਜੀ, ਮੈਂ ਇੱਥੇ ਆ ਕੇ ਇੰਨੇ ਲੋਕਾਂ ਨੂੰ ਦੇਖ ਕੇ ਮਿਲ ਕੇ ਮੈਨੂੰ ਕਾਫੀ ਖੁਸ਼ੀ ਹੋਈ ਹੈ। ਅਤੇ ਲੇਖਕ ਕੀ ਲਿਖਦੇ ਨੇ, ਉਹਨਾਂ ਦਾ ਮਿਆਰ ਕਿਹੋ ਜਿਹਾ, ਉਹ ਪੰਜਾਬ ਦੀ ਜਿਹੜੀ ਚੇਤਨਾ ਜਾਂ ਸੰਵੇਦਨਾ ਉਹਨੂੰ ਕਿੰਨਾ ਕੁ ਡੂੰਘਾਈ ਨਾਲ ਪ੍ਰਗਟ ਕਰਦੇ ਨੇ, ਕਿੱਡੀ ਕੁ ਵੱਡੀ ਸਿਰਜਣਾ ਕਰਦੇ ਨੇ। ਇਹ ਸਵਾਲ ਵੱਖਰੇ ਨੇ, ਪਰ ਇੰਨੇ ਲੋਕਾਂ ਦਾ ਇਕੱਠ ਹੋਣਾ ਔਰ ਸਾਹਿਤਕਾਰਾਂ ਦਾ ਇਕੱਠ ਹੋਣਾ, ਇਹਨੇ ਮੈਨੂੰ ਬੜੀ ਖੁਸ਼ੀ ਦਿੱਤੀ ਹੈ। ਮੈਂ ਉੱਥੇ ਬੈਠਾ ਇਹ ਮਹਿਸੂਸ ਕਰਦਾ ਹੁੰਦਾ ਸੀ ਕਿ ਅਸੀਂ ਲੋਕ ਕਾਫੀ ਇਕੱਲੇ ਹਾਂ, ਥੋੜ੍ਹੇ ਲੋਕ ਹਾਂ। ਸੋ ਇੱਥੇ ਆ ਕੇ ਇੰਨੇ ਲੋਕਾਂ ਨੂੰ ਦੇਖ ਕੇ, ਸਿਰਫ ਇਕੱਠ ਦੇਖ ਕੇ ਮੈਨੂੰ ਖੁਸ਼ੀ ਹੋਈ। ਮੈਂ ਸਮਝਦਾ ਕਿ ਸਾਹਿਤ ਦੀ ਗੱਲ ਹੋ ਰਹੀ ਹੈ, ਕਿਹੋ ਜਿਹੀ ਹੋ ਰਹੀ ਹੈ ਉਹ ਵੱਖਰੀ ਹੈ। ਮੈਂ ਖੁਸ਼ ਹੋਇਆ। ਮੇਰਾ ਨਾਮ ਗੁਰਦੇਵ ਚੌਹਾਨ ਹੈ ਅਤੇ ਮੇਰੀਆਂ 5-6 ਕਿਤਾਬਾਂ ਪੋਇਟਰੀ ਦੇ ਵੀ ਆ ਗਈਆਂ, ਅਤੇ ਮੈਂ ਵਿਅੰਗ ਵੀ ਲਿਖਦਾ ਅਤੇ ਪ੍ਰੋਜ਼ ਵੀ ਮੈਂ ਲਿਖੀ ਹੈ। ਹੁਣ ਮੈਂ 5-6 ਸਾਲ ਤੋਂ ਕੈਨੇਡਾ ਸੀਗਾ, ਅਤੇ ਹਰ ਸਾਲ ਮੈਂ ਇੱਥੇ ਆ ਜਾਂਦਾ, ਅਤੇ ਅੱਜ ਇੱਥੇ ਇਲੈਕਸ਼ਨਾਂ ਹੋ ਰਹੀਆਂ ਸਾਹਿਤ ਸਭਾ ਦੀਆਂ, ਅਤੇ ਬੜੀ ਰੌਣਕ ਹੈ, ਬੜਾ ਚੰਗਾ ਲੱਗਾ। ਅਤੇ ਇੰਨੇ ਲੋਕ ਆਏ, ਇੰਨਾ ਇਕੱਠ ਹੈ, ਅਤੇ ਇੱਦਾਂ ਦੇਖ ਕੇ ਲੱਗਦਾ ਕਿ ਵਾਕਈ ਸਾਹਿਤ ਦੇ ਵਿੱਚ ਪੜ੍ਹਨ ਵਾਲੇ ਪਾਠਕ ਵੀ ਹੈ, ਲੇਖਕ ਵੀ ਹੈ, ਅਤੇ ਇਹਨੂੰ ਦੇਖ ਕੇ ਬੜਾ ਅੱਛਾ ਲੱਗ ਰਿਹਾ, ਬੜਾ ਵਧੀਆ ਲੱਗ ਰਿਹਾ। ਅਤੇ ਮੈਂ ਜੋਗਿੰਦਰ ਕਲਸੀ ਜੀ, ਮੈਂ ਇੱਕ ਮੈਗਜ਼ੀਨ ਵੀ ਸ਼ੁਰੂ ਕੀਤਾ, ਉਹਦਾ ਨਾਮ ਹੈਗਾ ਸਾਊਥ ਏਸ਼ੀਅਨ ਐਨਸੈਂਬਲ। ਇਹ ਕੁਆਰਟਰਲੀ ਮੈਗਜ਼ੀਨ ਹੈ ਲਿਟਰੇਚਰ, ਕਲਚਰ ਅਤੇ ਆਰਟ ਦੇ ਉੱਤੇ, ਅਤੇ ਅਸੀਂ ਇਸ ਵਿੱਚ ਸਪੈਸ਼ਲ ਫੋਕਸ ਕਰਦੇ ਹਾਂ ਪੰਜਾਬੀ ਸਾਹਿਤ ਜਿਹੜਾ ਹੈਗਾ ਅੰਗਰੇਜ਼ੀ ਦੇ ਵਿੱਚ। ਮੇਰਾ ਨਾਮ ਜਸਵੰਤ ਜ਼ਫਰ ਹੈ ਜੀ। ਮੈਂ ਪੰਜਾਬੀ 'ਚ 3-4 ਕਿਤਾਬਾਂ ਲਿਖੀਆਂ। ਪੰਜਾਬੀ ਲਿਟਰੇਚਰ ਨਾਲ ਮੇਰਾ ਕੋਈ ਸੰਬੰਧ ਹੈਗਾ। ਅੱਜ ਮੈਂ ਪੰਜਾਬੀ ਸਾਹਿਤ ਅਕੈਡਮੀ ਦੀ ਜੋ 2 ਸਾਲ ਬਾਅਦ ਹੋਣ ਵਾਲੀ ਚੋਣ ਹੈ ਉਹਦੇ 'ਚ ਆਪਣਾ ਵੋਟ ਕਰਨ ਆਇਆ ਸੀ। ਇਹ ਮੈਨੂੰ ਦਿਨ ਕਈ ਗੱਲਾਂ ਕਰਕੇ ਮਹੱਤਵਪੂਰਨ ਅਤੇ ਚੰਗਾ ਲੱਗਦਾ ਹੁੰਦਾ। ਇੱਕ ਤਾਂ ਮੈਂ ਆਪ ਤੋਂ ਵੱਡਿਆਂ ਨੂੰ, ਆਪ ਤੋਂ ਚੰਗਾ ਲਿਖਣ ਵਾਲਿਆਂ ਨੂੰ, ਆਪ ਤੋਂ ਚੰਗੇ ਲੋਕਾਂ ਨੂੰ ਮਿਲ ਲੈਣਾ ਇਸ ਦੇ ਬਹਾਨੇ, ਅਤੇ ਦੂਜਾ ਮੈਨੂੰ ਡੈਮੋਕਰੇਸੀ ਆ ਜਿਹੜੀ ਉਹ ਕਿਸੇ ਵੀ ਲੈਵਲ ਦੀ ਆ, ਚਾਹੇ ਉਹ ਮੈਨੂੰ ਚੰਗੀ ਲੱਗਦੀ ਆ ਕਿ ਡੈਮੋਕਰੈਟਿਕ ਪ੍ਰੋਸੈਸ ਹੈਗਾ ਜਿਹੜਾ ਲਿਟਰੇਰੀ ਬਾਡੀ ਦਾ,
ਤੇ ਉਹਦੇ ਵਿੱਚ ਸਾਰੇ ਲੋਕ ਕਿੰਨੇ ਉਤਸ਼ਾਹ ਨਾਲ ਪਾਰਟਿਸਿਪੇਟ ਕਰਦੇ ਆ, ਇੱਕ ਦੂਜੇ ਨੂੰ ਮਿਲਦੇ ਗਿਲਦੇ, ਇੱਕ ਫੈਸਟੀਵਲ ਵਰਗਾ ਮਾਹੌਲ ਹੁੰਦਾ। ਉਹ 'ਚ ਮੈਨੂੰ ਸ਼ਾਮਿਲ ਹੋਣਾ ਵਧੀਆ ਲੱਗਦਾ। ਤੇ ਦੂਸਰਾ ਹੁੰਦਾ ਕਿ ਤੁਸੀਂ ਕੁਝ ਲੋਕ ਜਿਨ੍ਹਾਂ ਬਾਰੇ ਤੁਸੀਂ ਸੋਚਦੇ ਹੋ ਤੇ ਉਹਨਾਂ ਨੂੰ ਵੈਸੇ ਨਹੀਂ ਮਿਲਦੇ। ਇਸ ਦਿਨ 'ਤੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ, ਰਾਈਟਰਸ ਦੀ ਇੱਕ ਵੈਰਾਇਟੀ ਨੂੰ, ਪੰਜਾਬੀ 'ਚ ਲਿਖਣ ਵਾਲਿਆਂ ਦੀ ਇੱਕ ਪੂਰੀ ਰੇਂਜ ਨੂੰ ਮਿਲ ਲੈਂਦੇ ਹੋ। ਇਹ 'ਚ ਮੈਂ ਤੇਜ ਭਾਰਤੀ ਨੂੰ ਵੀ ਮਿਲਦਾ, ਇਹ 'ਚ ਮੈਂ ਗੁਰਪ੍ਰੀਤ ਨੂੰ ਵੀ ਮਿਲਦਾ। ਤੇ ਮੇਰੀ ਵਿਧਾ ਦੇ ਲੋਕ ਨਹੀਂ ਹੈਗੇ ਜਿਨ੍ਹਾਂ ਦੇ ਵੱਡੇ ਨਾਮ ਨੇ, ਉਹਨਾਂ ਨੂੰ ਮਿਲਦਾ। ਮੈਂ ਵਰਿਆਮ ਸੰਧੂ ਨੂੰ ਮਿਲਦਾ, ਮੈਂ ਅਜਮੇਰ ਔਲਖ ਨੂੰ ਮਿਲਦਾ, ਮੈਂ ਅਜਮੇਰ ਰੋਡੇ ਨੂੰ ਮਿਲਦਾ। ਜਾਂ ਦੇਸ਼ ਵਿਦੇਸ਼ 'ਚ ਇਹਨਾਂ ਦਿਨਾਂ 'ਚ ਜਿਹੜੇ ਲੋਕ ਆਏ ਹੁੰਦੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਅੱਜ ਅਕੈਡਮੀ ਦੀ ਇਲੈਕਸ਼ਨ ਹੈ, ਤਾਂ ਸਾਰੇ ਇਕੱਠੇ ਹੋ ਜਾਂਦੇ ਕਿ 1000 ਪੰਜਾਬੀ ਦਾਨਸ਼ਵਰਾਂ ਨੂੰ ਮਿਲਣ ਦਾ ਇੱਕ ਸਬੱਬ ਬਣਦਾ। ਤੇ ਦੂਸਰਾ ਦਾ ਵੱਖ-ਵੱਖ ਵਿਚਾਰਧਾਰਾ ਦੇ ਲੋਕ, ਵੱਖ-ਵੱਖ ਧੜਿਆਂ ਦੇ ਲੋਕਾਂ ਨੂੰ ਇੱਕ ਦੂਜੇ ਨੂੰ ਮਿਲਦਿਆਂ ਗਿਲਦਿਆਂ ਦੇਖਣਾ, ਜੱਫੀਆਂ ਪਾਉਣੀਆਂ, ਹੱਥ ਮਿਲਾਉਣੇ, ਮੁਸਕਰਾਉਣਾ, ਇਹ ਮੈਨੂੰ ਬੜਾ ਇੱਕ ਪਵਿੱਤਰ ਜਿਹਾ ਇੱਕ ਗੱਲ ਲੱਗਦੀ ਹੁੰਦੀ ਹੈ। ਇਸ ਕਰਕੇ ਮੈਂ ਅੱਜ ਇੱਥੇ ਹੋ ਕੇ ਸਾਰਿਆਂ ਨੂੰ ਦੇਖ ਕੇ ਇਸ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਭਾਗ ਲੈ ਕੇ ਬਹੁਤ ਖੁਸ਼ ਹਾਂ ਕਿ ਇੰਨੇ ਸਾਹਿਤਕਾਰ, ਇੰਨੇ ਲੇਖਕ ਪੰਜਾਬੀ ਦੇ ਇਕੱਠੇ ਹੋ ਸਕਦੇ ਆ ਇੱਕ ਥਾਂ, ਉਹ ਵੀ ਇਲੈਕਸ਼ਨਾਂ 'ਤੇ ਬਹੁਤ ਵਧੀਆ ਲੱਗਾ। ਅਸੀਂ ਤਾਂ ਕਿਹਾ ਕਿ ਹੁਣ ਇੱਕ ਦੋ ਬੰਦੇ ਉੱਥੇ ਵੋਟ ਪਾਉਣਗੇ ਤਾਂ ਅਸੀਂ ਵੀ ਪਾਵਾਂਗੇ, ਅਸੀਂ ਵੀ ਲਾਈਫ ਮੈਂਬਰ ਬਣੇ ਹੋਏ ਹਾਂ ਪਹਿਲਾਂ ਦੇ। ਪਰ ਇੱਥੇ ਆ ਕੇ ਲੱਗਾ ਤਾਂ ਆਪਣੇ ਤਾਂ ਪ੍ਰੋਵਿੰਸ਼ੀਅਲ ਇਲੈਕਸ਼ਨ ਵੀ ਕੁਛ ਨਹੀਂ ਹੁੰਦੇ ਇਹਦੇ ਮੁਕਾਬਲੇ 'ਚ। ਇੰਨੇ ਔਰ ਦੇਖੋ ਬੜੇ ਉਤਸ਼ਾਹ ਨਾਲ, ਜਿਸ ਤਰ੍ਹਾਂ ਹੁੰਦਾ ਨਾ ਵੀ ਕਿਸੇ ਮੈਰਿਜ ਵਿੱਚ ਲੋਕ ਇਕੱਠੇ ਹੁੰਦੇ ਆ ਤਾਂ ਇੱਕ ਦੂਜੇ ਨਾਲ ਬੜੇ ਉਤਸ਼ਾਹ ਨਾਲ ਮਿਲਦੇ, ਗੱਲਾਂ ਬਾਤਾਂ ਕਰਦੇ, ਤਾਂ ਇੱਥੇ ਇਹੋ ਜਿਹਾ ਮਾਹੌਲ ਲੱਗਾ। ਬਹੁਤ ਕਮਾਲ ਹੈ। ਇੰਨੇ ਰਾਈਟਰਾਂ ਦਾ ਇਕੱਠਣ, ਮੇਰਾ ਖਿਆਲ ਵੋਟ ਪਾਉਣ ਨਾਲੋਂ ਸੋਸ਼ਲ ਗੈਦਰਿੰਗ ਜ਼ਿਆਦਾ ਹੈ ਨਾ। ਲੋਕ ਰਾਈਟਰ ਇੱਕ ਦੂਸਰੇ ਨੂੰ ਮਿਲਣਾ ਚਾਹੁੰਦੇ ਆ ਤੇ ਫਿਰ ਖਾਣੇ ਦਾ ਪ੍ਰਬੰਧ ਹੈ, ਚਾਹ ਪਾਣੀ ਦਾ ਸਾਰਾ। ਆਈ ਥਿੰਕ ਇਟਸ ਵੰਡਰਫੁਲ। ਨਾ ਇੱਥੇ ਸਮਾਗਮ ਹੈ, ਬਹੁਤ ਗਹਿਮਾ ਗਹਿਮੀ ਹੈ, ਬੜਾ ਇਕੱਠ ਹੈ ਲੇਖਕਾਂ ਦਾ, ਤੇ ਸਾਰੇ ਪੰਜਾਬ ਤੋਂ ਹੀ ਨਹੀਂ, ਸਾਰੇ ਹਿੰਦੁਸਤਾਨ ਤੇ ਵਿਦੇਸ਼ਾਂ ਤੋਂ ਵੀ ਆਏ ਹੋਏ ਆ। ਅੱਜ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਉਹਦੀ ਜਿਹੜੀ ਐਗਜ਼ੈਕਟਿਵ ਬਣਨੀ ਹੁੰਦੀ ਹੈ, ਉਹਦੇ ਪ੍ਰਬੰਧਕ ਕਮੇਟੀ ਬਣਨੀ ਹੈ, ਉਹਦਾ ਅੱਜ ਸਮਾਗਮ ਹੋ ਰਿਹਾ ਹੈ। ਤਾਂ ਪੰਜਾਬੀ ਦੇ ਵਿਕਾਸ ਦੀ ਗੱਲ ਚੱਲਦੀ ਹੈ, ਪਰ ਮੈਨੂੰ ਜੋ ਮੈਂ ਆਲੇ ਦੁਆਲੇ ਦੇਖ ਰਿਹਾ, ਖਿੱਚ ਧੂ ਜਿਹੜੀ ਹੈ ਉੱਥੋਂ ਇਹ ਮਹਿਸੂਸ ਹੁੰਦਾ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਹੋਣ, ਪ੍ਰਧਾਨ ਚੁਣਨਾ ਹੋਵੇ। ਸੋ ਇਸ ਪੱਖੋਂ ਮੈਨੂੰ ਥੋੜ੍ਹੀ ਜਿਹੀ ਮਾਯੂਸੀ ਵੀ ਹੈ, ਕਿਉਂਕਿ ਸਾਹਿਤ ਵਿੱਚ ਜਿਹੜੀ ਇਹ ਪੋਲੀਟਿਕਸ ਆ ਗਈ ਨਾ, ਇਹਦੇ ਨਾਲ ਥੋੜ੍ਹਾ ਜਿਹਾ ਗੰਦਲ ਗਿਆ ਕੰਮ। ਹੋਰ ਬੜੇ ਮਸਲੇ ਆ ਜਿਹੜੇ ਪੰਜਾਬੀ ਜ਼ੁਬਾਨ ਦੇ, ਪੰਜਾਬੀ ਦੇ ਸੱਭਿਆਚਾਰ ਦੇ, ਪੰਜਾਬੀ ਦਾ ਜਿਹੜਾ ਪ੍ਰੋਨੰਸੀਏਸ਼ਨ ਆ, ਉਚਾਰਨ ਹੈ, ਪੰਜਾਬੀ ਦਾ ਸ਼ਬਦ ਦਾ ਭੰਡਾਰ ਹੈ, ਬਹੁਤ ਕੁਝ ਕਰਨ ਵਾਲਾ ਹੈ। ਮੈਨੂੰ ਇਉਂ ਲੱਗੀ ਜਾਂਦਾ ਕਿ ਮਾਨਾਂ ਸਨਮਾਨਾਂ ਦੀ ਗੱਲ ਬਹੁਤੀ ਹੋ ਰਹੀ ਹੈ ਤੇ ਪ੍ਰਧਾਨ ਬਣਨ ਦੀ, ਸੈਕਟਰੀ ਬਣਨ ਦੀ, ਐਗਜ਼ੈਕਟਿਵ ਦੇ ਵਿੱਚ ਆਉਣ ਦੀ, ਉਹਦਾ ਜ਼ਿਆਦਾ ਸ਼ੌਕ ਲੋਕਾਂ ਨੂੰ ਹੋ ਗਿਆ। ਜਿਹੜੀਆਂ ਪੰਜਾਬੀ ਦੇ ਮਸਲੇ ਹੈ, ਜਿਹੜੇ ਪੰਜਾਬੀ ਦੇ ਇਸ਼ੂਜ਼ ਹੈ, ਜਿਹੜੀਆਂ ਪੰਜਾਬੀ ਦੀਆਂ ਮੁਸ਼ਕਲਾਂ ਆ ਰਹੀਆਂ, ਸਾਡਾ ਸਰਕਾਰੀ ਪੱਧਰ ਦੇ ਉੱਤੇ ਮਾਨ ਸਨਮਾਨ ਅਜੇ ਤੱਕ ਕਾਇਮ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀ। ਔਰ ਸਕੂਲਾਂ ਦੇ ਵਿੱਚ ਪੰਜਾਬੀ ਬੋਲੀ ਦਾ, ਕਾਲਜਾਂ ਵਿੱਚ ਪੰਜਾਬੀ ਬੋਲੀ ਦਾ ਉਹ ਸਥਾਨ ਨਹੀਂ ਬਣ ਸਕਿਆ। ਪੰਜਾਬੀ ਦਾ ਵਿਕਾਸ ਉਹਨਾਂ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ। ਮੇਰਾ ਖਿਆਲ ਉਸ ਪਾਸੇ ਜ਼ਿਆਦਾ ਜ਼ੋਰ ਲਾਉਣਾ ਚਾਹੀਦਾ। ਤੇ ਮੈਂ ਅੱਜ ਕੋਈ ਬਹੁਤਾ ਖੁਸ਼ ਨਹੀਂ ਆ ਇੱਥੇ ਆ ਕੇ। ਮੈਂ ਤਾਂ ਉਹ ਮੇਲਾ ਦੇਖਣ ਆਇਆ ਸੀ, ਯਾਰਾਂ ਦੋਸਤਾਂ ਨੂੰ ਤਾਂ ਮੈਂ ਬਹੁਤ ਮਿਲਿਆ, ਪਰ ਜੋ ਕੁਝ ਇੱਥੇ ਵਾਪਰ ਰਿਹਾ ਕਲਸੀ ਸਾਹਿਬ, ਮੈਂ ਉਹ ਤੋਂ ਬਹੁਤਾ ਸੈਟਿਸਫਾਈਡ ਨਹੀਂ ਹਾਂ।